ਅਸੀਂ ਖਬਰ ਕਰ ਰਹੇ ਸੀਗੇ ਵੀ ਇੱਕ B-52 ਬੋਮਰ ਦੇ ਨਜ਼ਦੀਕ ਉਸਦੇ ਲਾਗੋਂ ਦੀ ਇੱਕ ਸਕਾਈ ਵੈਸਟ ਦਾ ਜਿਹੜਾ ਜਹਾਜ਼ ਆ ਉਹ ਲੰਘਿਆ। ਉਸਦੇ ਪਾਇਲਟ ਨੂੰ ਬੜਾ ਇੱਕ ਸ਼ਾਰਪ ਟਰਨ ਜਿਹੜਾ ਉਹ ਲੈਣਾ ਪਿਆ ਤਾਂ ਜੋ B-52 ਬੋਮਰ ਦੇ ਵਿੱਚ ਕਿਤੇ ਕੋਲਾਈਡ ਨਾ ਕਰ ਜਾਵੇ। ਹੁਣ ਅੱਜ ਜਿਹੜੀ 에ਅਰ ਫੋਰਸ ਆ ਉਹਨਾਂ ਨੇ ਇਤਲਾਹ ਦਿੱਤੀ ਆ ਵੀ ਕਹਿੰਦੇ ਵੀ ਜਿਹੜਾ ਨਾਰਥ ਡਕੋਟਾ ਦਾ ਇੱਕ ਛੋਟਾ 에ਅਰਪੋਰਟ ਉੱਥੋਂ ਦੇ ਜਿਹੜੇ 에ਅਰ ਟ੍ਰੈਫਿਕ ਕੰਟਰੋਲਰਸ ਆ ਉਹਨਾਂ ਨੇ ਦੱਸਿਆ ਹੀ ਨਹੀਂ 에ਅਰ ਫੋਰਸ ਬੋਮਬਰ ਕਰੂ ਨੂੰ ਵੀ ਇੱਕ ਕਮਰਸ਼ੀਅਲ 에ਅਰਲਾਈਨਰ ਤੁਹਾਡੇ ਉਸੇ ਹੀ ਇਲਾਕੇ ਦੇ ਵਿੱਚ ਘੁੰਮ ਰਿਹਾ ਆ ਤੇ ਨਾਲ ਦੇ ਨਾਲ ਵੀ ਉਹ ਫਲਾਈਟ ਪਾਥ ਦੇ ਵਿਚਾਲੇ ਜਿਹੜਾ ਉਹ ਹੈਗਾ ਆ। ਸੋ B-52 ਬੋਮਬਰ ਫਲਾਈਓਵਰ ਕੰਡਕਟ ਕਰ ਰਿਹਾ ਸੀਗਾ ਨਾਰਥ ਡਕੋਟਾ ਦੇ ਸਟੇਟ ਫੇਅਰ ਜੋ ਮਿੰਟ ਦੇ ਵਿੱਚ ਹੁੰਦਾ ਆ ਵੀ ਉੱਥੇ ਅਪਰੂਵ ਕੀਤਾ ਗਿਆ ਸੀ। ਕੰਸਲਟੇਸ਼ਨ ਕੀਤੀ ਗਈ ਸੀ FAA ਦੇ ਨਾਲ, ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ 에ਅਰ ਟ੍ਰੈਫਿਕ ਕੰਟਰੋਲ ਜਿਹੜਾ ਉਸ ਮਿਨਟ ਇੰਟਰਨੈਸ਼ਨਲ 에ਅਰਪੋਰਟ ਵਾਲੇ ਆ ਤੇ ਮਿਨਟ 에ਅਰ ਫੋਰਸ ਬੇਸ ਟ੍ਰੈਫਿਕ ਕੰਟਰੋਲ ਟੀਮ ਆ ਉਹਨਾਂ ਦਾ ਆਪਸ ਦੇ ਵਿੱਚ ਕਹਿ ਸਕਦੇ ਆ ਵੀ ਫਿਰ ਤਾਲਮੇਲ ਕਿਤੇ ਨਾ ਕਿਤੇ ਟੁੱਟ ਗਿਆ ਆ। ਸੋ ਕਿਤੇ ਵੀ ਬੋਮਬਰ B-2 ਬੋਮਬਰ ਉਸ ਫੇਅਰ ਗਰਾਊਂਡ ਵੱਲ ਨੂੰ ਜਿਹੜਾ ਉਹ ਜਾ ਰਿਹਾ ਸੀਗਾ, ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ 8 ਵਜੇ ਦਾ ਵਕਤ ਸੀਗਾ ਤੇ ਬੇਸ ਦੇ ਜਿਹੜੇ 에ਅਰ ਟ੍ਰੈਫਿਕ ਕੰਟਰੋਲ ਨੇ ਐਡਵਾਈਜ਼ ਕੀਤਾ ਸੀ ਆਪਣੇ ਕਰੂ ਨੂੰ ਵੀ ਉਸ 에ਅਰਪੋਰਟ ਦੇ 에ਅਰ ਟ੍ਰੈਫਿਕ ਕੰਟਰੋਲ ਦੇ ਨਾਲ ਗੱਲਬਾਤ ਜਿਹੜਾ ਉਹ ਕਰੋ। B-52 ਦੇ ਕਰੂ ਨੇ ਕਹਿੰਦੇ ਕੰਟੈਕਟ ਕੀਤਾ। 에ਅਰ ਫੋਰਸ ਦਾ ਇਹ ਜਿਹੜਾ ਬਿਆਨ ਅੱਜ ਆਇਆ ਆ ਤੇ ਕਹਿੰਦੇ ਵੀ ਟਾਵਰ ਨੇ ਪ੍ਰੋਵਾਈਡ ਦਿੱਤੀਆਂ ਇੰਸਟਰਕਸ਼ਨਸ ਉਹਨਾਂ ਨੂੰ ਪ੍ਰੋਵਾਈਡ ਕਰ ਦਿੱਤੀਆਂ, ਪਰ ਨਾਲ ਉਹਨਾਂ ਨੇ ਕਹਿੰਦੇ ਵੀ ਇਹ ਦੱਸਣਾ ਭੁੱਲ ਗਏ ਵੀ ਮੋਰਿਓ ਇਨਕਮਿੰਗ ਇਨਬਾਉਂਡ ਕਮਰਸ਼ੀਅਲ 에ਅਰਕ੍ਰਾਫਟ ਵੀ ਜਿਹੜਾ ਆ ਉਹ ਆ ਰਿਹਾ ਹੈਗਾ ਆ। ਇੱਕ 에ਅਰਲਾਈਨ ਦੇ ਇਸ ਡੈਲਟਾ ਫਲਾਈਟ ਦੇ 3788 ਫਲਾਈਟ ਨੰਬਰ ਦੇ ਜਿਹੜੇ ਪੈਸੰਜਰ ਦੇ ਦੁਆਰਾ ਜਿਹੜੀ ਵੀਡੀਓ ਲਈ ਗਈ ਸੀ ਜਦ ਮਿਨੀਐਪੋਲਿਸ ਦੇ ਸੇਂਟ ਪੌਲਸ ਇੰਟਰਨੈਸ਼ਨਲ 에ਅਰਪੋਰਟ ਤੋਂ ਇਹ ਡਿਪਾਰਟ ਕੀਤਾ ਸੀਗਾ, ਔਰ ਬਾਅਦ ਦੇ ਵਿੱਚ ਜਿਹੜਾ ਉਹ ਕਾਫੀ ਜ਼ਿਆਦਾ ਵਾਇਰਲ ਜਿਹੜੀ ਉਹ ਹੋਈ ਆ। ਕਹਿੰਦੇ ਵੀ ਅਗਰੈਸਿਵ ਮਨੂਵਰ ਉਸ ਦੇ 에ਅਰਪੋਰਟ ਨੂੰ ਲੈਣਾ ਪਿਆ ਤੇ ਪਾਇਲਟ ਨੇ ਜਿਹੜਾ ਕਿਹਾ ਵੀ ਕਹਿੰਦੇ ਵੀ ਮੈਂ ਤਾਂ ਆਪ ਪੂਰੀ ਤਰ੍ਹਾਂ ਭੌਚੱਕਾ ਰਹਿ ਗਿਆ ਸੀ, ਸਰਪ੍ਰਾਈਜ਼ ਹੋ ਗਿਆ ਸੀਗਾ। ਵੀਡੀਓ ਦੇ ਵਿੱਚ ਕਹਿੰਦੇ ਵੀ ਉਹ ਚੀਜ਼ ਸੁਣਦੀ ਆ। ਉਹ ਕਹਿੰਦੇ ਵੀ ਦਿਸ ਇਜ਼ ਨਾਟ ਨਾਰਮਲ ਐਟ ਆਲ, ਆਈ ਡੋਂਟ ਨੋ ਵਾਈ ਦੇ ਡਿਡਨਟ ਗਿਵ ਅਸ ਏ ਹੈਡਸ ਅਪ। ਸੋ ਆਪਸ ਦੇ ਵਿੱਚ ਤਾਲਮੇਲ ਦੀ ਜਿਹੜੀ ਕਮੀ ਆ ਹਰਜੋਤ ਸਿੰਘ ਜੀ ਇਹ ਸਾਹਮਣੇ ਨਜ਼ਰ ਆਈ ਆ। ਅਜੇ ਕੁਛ ਮਹੀਨੇ ਹੀ ਹੋਏ ਆ ਉਸ ਹਾਦਸੇ ਨੂੰ ਜਦ ਇੱਕ ਹੈਲੀਕਾਪਟਰ 에ਅਰ ਫੋਰਸ ਦਾ ਹੀ ਇੱਕ 에ਅਰਕ੍ਰਾਫਟ ਦੇ ਵਿੱਚ ਜਾ ਵੱਜਿਆ ਸੀ ਜਿਸ ਦੇ ਵਿੱਚ 67 ਜਣਿਆਂ ਦੀ ਮੌਤ ਹੋਈ ਸੀ ਵਾਸ਼ਿੰਗਟਨ DC ਦੇ ਜਿਹੜੇ ਆ ਹਡਸਨ ਰਿਵਰ ਆ ਉਸ ਦੇ ਉੱਤੇ ਉਹ ਹਾਦਸਾ ਜਿਹੜਾ ਉਹ ਵਾਪਰਿਆ ਸੀ। ਸੋ FAA ਦੀ ਓਵਰਸਾਈਟ ਇਸ ਦੇ ਉੱਤੇ ਜਿਹੜੇ ਕਹਿੰਦੇ ਵੀ ਇੱਕ ਵਾਰੀ ਦੁਬਾਰਾ ਜਿਹੜੇ ਉਹ ਸਵਾਲ ਚੁੱਕੇ ਜਾ ਚੁੱਕੇ ਆ। 265 에ਅਰਪੋਰਟ ਟਾਵਰਸ ਨੇਸ਼ਨ ਵਾਈਡ ਆਪਰੇਟ ਕੀਤੇ ਜਾਂਦੇ ਨੇ ਜਿਹੜੀਆਂ ਵੱਖ-ਵੱਖ ਕੰਪਨੀਆਂ ਦੇ ਦੁਆਰਾ। 1400 에ਅਰ ਟ੍ਰੈਫਿਕ ਕੰਟਰੋਲਰਸ ਨੇ ਜਿਹੜੇ ਸਮਾਲਰ 에ਅਰਪੋਰਟਸ ਆ ਜਿਹੜੇ ਇਸ ਕੁਆਲੀਫਿਕੇਸ਼ਨ ਨੂੰ ਮੀਟ ਕਰਦੇ ਆ ਉਹਦੀ ਟ੍ਰੇਨਿੰਗ ਤੇ ਰਿਕੁਆਇਰਮੈਂਟਸ FAA ਦੇ ਕੰਟਰੋਲਰਸ ਦੇ ਦੁਆਰਾ ਜਿਹੜੀ ਉਹ ਹੁੰਦੀ ਆ। ਸੋ ਬਟ ਸਮਹਾਉ ਇਹ ਇੱਕ ਵੱਡੀ ਜਿਹੜੀ ਆ ਮਿਸ ਜਜਮੈਂਟ ਹੋ ਗਈ, ਪਰ ਪਾਇਲਟ ਨੇ ਸਮੇਂ ਸਿਰ ਆਪਣੇ ਆਪ ਨੂੰ ਮੋੜ ਕੇ ਬਚਾ ਲਿਆ, ਨਹੀਂ ਤਾਂ ਇੱਕ ਬਹੁਤ ਭਿਆਨਕ ਹਾਦਸਾ ਵੀ ਵਾਪਰ ਸਕਦਾ ਸੀ।